ਚਾਈਨਾ ਨੇ ਸਟਾਰਟਅਪਸ ਦੇ ਵਿੱਚ ਕੀ ਕੀਤਾ, ਈਵੀ ਐਂਡ ਬੈਟਰੀ ਟੈਕਨੋਲੋਜੀ ਡੋਮੀਨੇਟਿੰਗ ਗਲੋਬਲ ਇਲੈਕਟ੍ਰਿਕ ਵਹੀਕਲ ਪ੍ਰੋਡਕਸ਼ਨ ਵਿਦ ਕੰਪਨੀਜ਼ ਲਾਈਕ BYD ਜਿਹੜੀ ਹੁਣ ਟੈਸਲਾ ਨੂੰ ਸਭ ਤੋਂ ਵੱਡਾ ਚੈਲੰਜ ਦੇ ਰਹੀ। ਫੂਡ ਡਿਲੀਵਰੀ ਐਪਸ turning unemployed youth into cheap labor so the rich can get their meals without moving. China, semiconductors and AI, artificial intelligence, investing heavily in self-reliance, building chips and AI models for the future. भारत की कर रहा है, fancy ice cream and cookies. China, robotics and automation, creating next generation factories that produce more efficiently than anywhere in the world. Bharat, instant grocery delivery, making people impatient and lazy while wasting resources on hype fast logistics. Grocery ਤੁਹਾਡੇ ਘਰਾਂ ਚ ਆਏਗੀ। China, global logistics and trade, building supply chain giant like Shein, DJI, Alibaba that dictate global commerce, global logistic chain. India, betting and fantasy sports apps, encouraging gambling and addiction instead of real economical productivity. Trump blew lid off illusion. Modi nowhere to be seen. Rahul Gandhi as bourses plunge over tariff turmoil. ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਣ ਵਾਲਾ ਭਾਰਤ ਇਸ ਟੈਰਿਫ ਯੁੱਧ ਵਿੱਚ ਮੂਕ ਦਰਸ਼ਕ ਬਣਿਆ ਬੈਠਾ ਹੈ ਔਰ ਭਾਰਤ ਦਾ ਵਿਦੇਸ਼ ਮੰਤਰੀ ਅਮਰੀਕੀ ਵਿਦੇਸ਼ ਮੰਤਰੀ ਤੋਂ ਰਹਿਮ ਦੀ ਜਿਹੜੀ ਭੀਖ ਉਹ ਮੰਗ ਰਿਹਾ ਹੈ। ਸੋ ਜਦੋਂ ਕਿ ਚੀਨ ਵੱਲੋਂ ਅਮਰੀਕਾ ਤੇ ਜਵਾਬੀ ਟੈਰਿਫ ਲਗਾਈ ਗਈ ਹੈ ਔਰ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਚੀਨ ਨੇ ਟੈਰਿਫ ਵਾਪਸ ਨਾ ਲਈ ਤਾਂ ਉਹ ਚੀਨੀ ਚੀਜ਼ਾਂ ਤੇ 50% ਹੋਰ ਟੈਰਿਫ ਲਗਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਵੀ ਓਵਰਆਲ ਜਿਹੜਾ ਅਮਰੀਕਨ ਟੈਰਿਫਸ ਨੇ ਉਹਨਾਂ ਨੇ ਕਿਵੇਂ ਗਲੋਬਲ ਬਲੱਡ ਬਾਥ ਸ਼ੇਅਰ ਮਾਰਕੀਟਸ ਦੇ ਵਿੱਚ ਔਰ ਓਵਰਆਲ 3% ਦੇ ਕਰੀਬ ਬਹੁਤ ਸਾਰੀਆਂ ਥਾਵਾਂ ਤੋਂ ਮਨੀ ਐਵੈਪੋਰੇਟ ਹੋ ਗਈ ਔਰ ਇੱਕ ਅਨਸਰਟਨਟੀ ਹੈ ਔਰ ਪ੍ਰੈਡਿਕਸ਼ਨ ਕੋਈ ਤਾਂ ਆਲਰੇਡੀ ਜਿਹੜੇ ਇਹਨਾਂ ਦੇ ਇੰਟਰਨੈਸ਼ਨਲ ਟ੍ਰੇਡਮਾਰਕ ਲੋਕ ਨੇ ਜਾਂ ਇੰਟਰਨੈਸ਼ਨਲ ਟ੍ਰੈਂਡ ਸੈਟਰ ਨੇ ਕਿ ਜੀ ਰਿਸੈਸ਼ਨ ਕਿੰਨੇ % ਹੋਏਗੀ, ਕਿੰਨੇ % ਦੇ ਚਾਂਸਸ ਨੇ, ਉਹ ਜਿਹੜੇ ਨੇ ਹੁਣ 30 ਤੋਂ 45% ਤੱਕ ਲੈ ਗਏ। ਇੱਕ ਜਿਹੜੇ ਨੇ ਉਹ ਤਾਂ ਈਵਨ 60% ਤੱਕ ਕਿ ਵੀ ਦੁਨੀਆ ਇਨ ਜਨਰਲ ਔਰ ਅਮਰੀਕਾ ਵੀ ਇਨ ਪਰਟੀਕੂਲਰ ਰਿਸੈਸ਼ਨ ਵੱਲ ਜਾ ਰਿਹਾ। ਕਿਉਂਕਿ ਜਦੋਂ ਅਸੀਂ ਵੱਡੀਆਂ ਇਕੋਨਮੀਜ਼ ਦੀ ਗੱਲ ਕਰਦੇ ਹਾਂ ਜਾਂ ਅਮਰੀਕਨ 28-29 ਟ੍ਰਿਲੀਅਨ ਡਾਲਰ ਦੀ ਇਕੋਨਮੀ ਤੋਂ ਬਾਅਦ ਚਾਈਨਾ ਦੀ 23-24 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਕੰਪੀਟੀਸ਼ਨ ਵੀ ਮੇਨਲੀ ਜਿਹੜਾ ਫ੍ਰੀ ਮਾਰਕੀਟ ਦੇ ਵਿੱਚ ਕਦੇ ਚਾਈਨਾ ਨੂੰ ਪਲਾਸ ਕੇ ਪ੍ਰੈਜ਼ੀਡੈਂਟ ਨਿਕਸਨ, ਹੈਨਰੀ ਕਿਸਿੰਜਰ ਉਹਨਾਂ ਨੇ ਵਰਲਡ ਫੈਮਿਲੀ ਦਾ ਹਿੱਸਾ ਬਣਾਇਆ ਸੀ, ਅਦਰਵਾਈਜ਼ ਤਾਂ ਇਨ ਆਈਸੋਲੇਸ਼ਨ ਹੀ ਬੈਠੇ ਸੀ। ਔਰ ਅੱਜ ਉਹ ਜਿਹੜੇ ਨੇ ਉਹ ਇਕਨੋਮਿਕਲੀ ਮਿਲੀਟੈਰਲੀ ਇੱਕ ਪਾਵਰਫੁਲ ਚੈਲੰਜ ਬਣ ਗਏ ਔਰ ਉਸ ਸਾਰੇ 'ਚੋਂ ਹੀ ਸ਼ਾਇਦ ਅਮਰੀਕਾ ਦੀ ਇਹ ਜਿਹੜੀ ਨੀਤੀ ਹੈ ਕਿ ਅਗੇਨ ਪ੍ਰੋਟੈਕਸ਼ਨਲਿਜ਼ਮ ਔਰ ਇਸ ਗਲੋਬਲ 'ਚੋਂ ਕੱਢ ਕੇ ਉਹਨੂੰ ਵਾਪਸ ਨੇਸ਼ਨ ਸਟੇਟਸ ਦੇ ਹਵਾਲੇ ਕਰਨ ਦੀ ਲਾਈਨ ਜਿਹੜੀ ਕਿ 1990s ਤੋਂ ਪਹਿਲਾਂ ਸੀ, ਉਸ ਵਾਲੀ ਇਹ ਸਾਰਾ ਕਦਮ ਹੈ। ਇਸ ਨੇ ਈਵਨ ਇੰਟਰਨੈਸ਼ਨਲ ਬਾਕੀ ਸੰਸਥਾਵਾਂ ਵੀ ਯੂਨਾਈਟਿਡ ਨੇਸ਼ਨਸ ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਕਲਾਈਮੇਟ ਨਾਲ ਸੰਬੰਧਿਤ ਬਾਡੀਜ਼ ਹੋਣ, ਉਹ ਸਾਰੀਆਂ ਵੀ ਜਿਹੜੀਆਂ ਨੇ ਉਹ ਬਖੇਰ ਦਿੱਤੀਆਂ ਨੇ ਔਰ ਬਿਖਰਾਅ ਦੀ ਸ਼ੁਰੂਆਤ ਹੋਈ ਹੈ ਪਰ ਇਹ ਪੂਰੀ ਤਰ੍ਹਾਂ ਬਿਖਰ ਜਾਣਗੇ। ਹੁਣ ਚਾਈਨਾ ਤਾਂ ਇਸ ਦੇ ਲਈ ਤਿਆਰ ਸੀ ਕਿ ਵੀ ਇਹੀ ਕਾਰਨ ਹੈ ਕਿ ਜਦੋਂ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਦੇ ਮੌਕੇ ਸ਼ੀ ਜਿਨਪਿੰਗ ਨੂੰ ਇਨਵਾਈਟ ਵੀ ਕੀਤਾ ਸੀ ਪਰ ਉਹਨੇ ਆਪਣੇ ਡੈਪਟੀ ਨੂੰ ਭੇਜ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਅਲਟੀਮੇਟਲੀ ਜੋ ਟਰੰਪ ਕਹਿ ਰਿਹਾ। ਔਰ ਇੱਕ ਗੱਲ ਅੱਜ ਹੀ ਮੈਂ ਦੇਖ ਰਿਹਾ ਸੀ ਵੀ ਈਵਨ ਟਰੰਪ ਜਦੋਂ ਬਹੁਤ ਯੰਗ ਸੀ, ਬਿਗ ਬਿਜ਼ਨਸਮੈਨ 1990s 'ਚ ਅਰਲੀ 90s 'ਚ ਉਹਨੇ ਵਾਲ ਸਟਰੀਟ 'ਚ ਕਿ ਕਿਸੇ ਹੋਰ 'ਚ $1 ਲੱਖ ਦੇ ਨਾਲ ਐਡਵਰਟੀਜ਼ਮੈਂਟ ਵੀ ਦਿੱਤੀ ਸੀ ਕਿ ਇਹ ਜਿਹੜਾ ਲਿਬਰਲ ਇਕੋਨਮੀ ਦੇ ਥੱਲੇ ਜੋ ਵਰਲਡ ਟ੍ਰੇਡ ਔਰ ਚੱਲ ਰਿਹਾ ਹੈ ਇਹ ਅਮਰੀਕਾ ਦਾ ਨੁਕਸਾਨ ਕਰੇਗਾ ਔਰ ਸਾਨੂੰ ਜਿਹੜੀ ਆ ਉਹ ਆਪਣੇ ਪ੍ਰੋਟੈਕਸ਼ਨਿਜ਼ਮ ਵਾਲੀ ਇਕੋਨਮੀ 'ਚ ਹੀ ਰਹਿਣਾ ਚਾਹੀਦਾ। ਸੋ ਇੱਕ ਪਾਰਟ ਭਾਵੇਂ ਉਹਨੂੰ ਕੋਈ ਗਲਤ ਜਾਂ ਠੀਕ ਹੈ ਤਾਂ ਹਿਸਟਰੀ ਦੱਸੇਗੀ ਕਿ ਟਰੰਪ ਦੀ ਲਾਈਨ ਕਿੰਨੀ ਕੁ
ਅਮਰੀਕਾ ਲਈ ਮਫੀਦ ਹੋਈ, ਜੇ ਬਾਕੀਆਂ ਦੇ ਲਈ ਨੁਕਸਾਨਦੇਹ ਵੀ ਹੋਈ। ਪਰ ਇਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਜਿਸ ਪੋਜੀਸ਼ਨ ਤੇ 30-35 ਸਾਲ ਪਹਿਲਾਂ ਟਰੰਪ ਸੀ, ਜਦੋਂ ਉਹਨੂੰ ਮੌਕਾ ਮਿਲਿਆ ਹੁਣ ਪਹਿਲੀ ਟਰਮ ਤੋਂ ਬਾਅਦ ਦੂਜੀ, ਉਹੀ ਹੈ। ਉਹਦੇ ਕੋਈ ਥਾਟ ਪ੍ਰੋਸੈਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਹਾਲਾਂਕਿ ਉਸ ਜ਼ਮਾਨੇ ਜਦੋਂ ਸਾਰੇ ਪਾਸੇ ਬੱਲੇ ਬੱਲੇ ਹੋ ਰਹੀ ਸੀ, ਕਿਸੇ ਦਾ ਡਾਈਸੈਂਟਿੰਗ ਨੋਟ ਰੱਖਣਾ ਇਹ ਵੀ ਸ਼ੋਅ ਕਰਦਾ ਹੈ ਕਿ ਵੀ ਉਹ ਆਪਣੇ ਜੋ ਵੀ ਉਹਦੀ ਕਨਵਿਕਸ਼ਨ ਹੈ, ਰਾਈਟ ਔਰ ਰੋਂਗ, ਇਹਦੇ ਵਿੱਚ ਡਿਬੇਟ ਹੋ ਸਕਦੀ ਹੈ, ਪਰ ਹੀ ਇਜ਼ ਫਰਮ ਇਨ ਹਿਜ਼ ਕਨਵਿਕਸ਼ਨ। ਹੁਣ ਜਿਹੜਾ ਚਾਈਨਾ ਦੇ ਨਾਲ ਪਿਆ ਪਾਲਾ, ਉਹ ਤਾਂ ਚਲੋ ਸਾਨਾਂ ਦਾ ਭੇੜ ਹੋਏਗਾ, ਦੇਖਦੇ ਆ ਕਿਹੜੇ ਸਾਨ ਕਿਹਦੇ ਢਿੱਡ 'ਚ ਮਾਰਦੇ। ਪਰ ਨਾਲ ਵਿਚਾਰਾ ਉਹ ਗਰੀਬ ਮਿਸ਼ਰਾ ਜੀ ਬੈਠੇ ਹੈ, ਭਾਰਤ ਵਰਸ਼, ਭਾਰਤ ਮਾਤਾ, ਉਹ ਵਿਚਾਰੀ ਰੋਈ ਵੀ ਜਾਂਦੀ ਹੈ। ਭਾਰਤ ਮਾਤਾ ਕਦੇ ਰੋਣ ਲਈ ਆਪਣੀ ਸਾੜੀ ਦਾ ਪੱਲੂ ਨਾਲ ਕਰ ਲੈਂਦੀ ਹੈ, ਪਰ ਢੁਸਕਦੀ ਵੀ ਜ਼ਿਆਦਾ, ਕਈ ਵਾਰੀ ਰੋਂਦੀ ਵੀ ਨਹੀਂ ਖੁੱਲ ਕੇ। ਹਾਲ ਤਾਂ ਅਮਰੀਕਾ ਦੇ ਸਾਹਮਣੇ ਹੁਣ ਇਹੀ ਹੋਇਆ ਹੈ ਨਾ। ਹੁਣ ਤੁਸੀਂ ਦੇਖੋ ਵੀ ਹਰ ਇੱਕ ਨੇ ਕੁਛ ਨਾ ਕੁਛ, ਕਿਸੇ ਨੇ ਕਾਊਂਟਰ ਕੀਤਾ, ਕੋਈ ਕਿਸੇ ਨੇ ਕੋਈ ਫਲੈਟ ਹੋਇਆ। ਉਹ ਬਿਲਕੁਲ ਬਾਪੂ ਦੇ 3 ਬਾਂਦਰਾਂ ਹੋਏ, 3 ਜਿਹੜੇ ਬਾਂਦਰ ਨੇ, ਮੋਦੀ, ਅਮਿਤ ਸ਼ਾਹ ਔਰ ਐਸ ਜੈ ਸ਼ੰਕਰ, ਉਹ ਡੁਸਕਦੇ ਵੀ ਨਹੀਂ, ਹੌਕੇ ਵੀ ਨਹੀਂ ਲੈਂਦੇ ਨਜ਼ਰ ਆਉਂਦੇ, ਸਿਰਫ ਪਥਰਾਈਆਂ ਅੱਖਾਂ ਨੇ ਦੇਖੀ ਜਾਂਦੇ ਨੇ, ਬਿਟ 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 ਬਿਟ। ਉਹ ਕਿਤੇ ਸ਼ੌਕ 'ਚ ਨਾ ਜਾਊਂ ਹੀ ਨਾ ਮਰ ਮੁਰ ਜਾਣ, ਕਿਤੇ ਸ਼ੌਕ ਦੇ ਨਾਲ ਹੀ। ਹੁਣ ਇਸ ਸਾਰੇ ਦੇ ਚੱਲਦੇ ਆ, ਇੱਕ ਨੇ ਇਹਦੇ ਤੇ ਕੰਪੈਰੀਟਿਵ ਚਾਰਟ ਵੀ ਕਿਸੇ ਨੇ ਬਣਾਇਆ ਕਿ ਵੀ ਇੰਡੀਆ ਬਿਲਕੁਲ ਕਿਉਂ ਨਹੀਂ। ਔਰ ਅੱਜ ਹੀ ਸੁਬਰਾਮਨੀਅਮ ਸਵਾਮੀ RSS ਆਈਡੀਆਲੋਗ, ਉਹਨੇ ਇੱਕ ਬੀਬੀ ਜਿਹਨੂੰ ਅਕਸਰ ਉਹ ਇੰਟਰਵਿਊ ਦਿੰਦਾ ਹੈ ਔਰ ਖੁੱਲ੍ਹ ਕੇ, ਹਾਲਾਂਕਿ ਸਾਊਥ ਇੰਡੀਅਨ ਹੈ, ਤਾਮਿਲ, ਲੇਕਿਨ ਹਿੰਦੀ ਵੀ ਸੋਹਣੀ ਬੋਲਦਾ, ਉਹਨੇ ਤਾਂ ਕਿਹਾ ਵੀ ਇਹ ਜਿੱਥੇ ਆ ਗਏ ਔਰ ਇਹਨਾਂ ਨੇ ਪਹੁੰਚਾਤਾ, ਮੋਦੀ ਤੋਂ ਤਾਂ ਅਸਤੀਫੇ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਹਨੇ ਕਿਹਾ ਅਦਰਵਾਈਜ਼ ਇਹ ਬੇੜਾ ਗਰਕ ਕਰੇਗਾ, ਇਸ ਨੂੰ ਹੁਣ ਜਾਣ ਦਾ ਇਹਦਾ ਵੇੜਾ ਆ ਗਿਆ। ਔਰ ਉਹਨੇ ਕਿਹਾ ਵੀ ਸਾਰੇ ਪ੍ਰਬੰਧ ਕਰ ਰਹੇ ਸੀ ਇਹ ਬਿਲਕੁਲ ਹੀ। ਔਰ ਕੰਪੈਰੀਜ਼ਨ 'ਚ ਹੈ ਇੰਡੀਆ ਵਰਸਸ ਚਾਈਨਾ। ਉਹਨਾਂ ਨੇ ਕਿਹਾ ਕਿ ਦਾ ਸਟਾਰਟਅਪ ਰਿਐਲਿਟੀ ਚੈੱਕ, ਕਿ ਵੀ ਜੇ ਤੁਸੀਂ ਦੋਨਾਂ ਦਾ ਕੰਪੈਰੀਜ਼ਨ ਕਰਨਾ, ਇਹਨਾਂ ਦਾ ਰਿਐਲਿਟੀ ਚੈੱਕ ਕਰੋ ਕਿ ਚਾਈਨਾ ਨੇ ਸਟਾਰਟਅਪਸ ਦੇ ਵਿੱਚ ਕੀ ਕੀਤਾ। EV ਐਂਡ ਬੈਟਰੀ ਟੈਕਨੋਲੋਜੀ, ਡੋਮੀਨੇਟਿੰਗ ਗਲੋਬਲ ਇਲੈਕਟ੍ਰਿਕ ਵਹੀਕਲ ਪ੍ਰੋਡਕਸ਼ਨ ਵਿਦ ਕੰਪਨੀਜ਼ ਲਾਈਕ BYD, ਜਿਹੜੀ ਹੁਣ ਆਟੋ ਸੈਕਟਰ ਦੇ ਵਿੱਚ ਟੈਸਲਾ ਨੂੰ ਸਭ ਤੋਂ ਵੱਡਾ ਚੈਲੰਜ ਦੇ ਰਹੀ। ਇਹ ਉਹਨਾਂ ਦਾ ਸਟਾਰਟਅਪ ਸੀ। ਕਹਿੰਦੇ ਇੰਡੀਆ ਨੇ ਕੀ ਕੀਤਾ, ਫੂਡ ਡਿਲੀਵਰੀ ਐਪਸ, ਟਰਨਿੰਗ ਅਨਇੰਪਲੋਇਡ ਯੂਥ ਇਨਟੂ ਚੀਪ ਲੇਬਰ ਸੋ ਦਾ ਰਿਚ ਕੈਨ ਗੈਟ ਦੇਅਰ ਮੀਲਸ ਵਿਦਆਊਟ ਮੂਵਿੰਗ। ਕਿ ਉਹ ਜਿਹੜੀਆਂ ਨੇ ਫੂਡ ਡਿਲੀਵਰੀ ਐਪਸ ਉਹਨਾਂ ਨੇ ਡਿਵੈਲਪ ਕੀਤੀਆਂ ਕਿ ਵੀ ਜਿਹੜੇ ਅਮੀਰਾਂ ਨੂੰ ਘਰ ਬੈਠੇ ਆ ਉੱਥੇ ਜਾ ਕੇ ਜਿਹੜਾ ਉਹਨਾਂ ਦਾ ਖਾਣਾ ਸਰਵ ਹੋਏ। ਚਾਈਨਾ ਸੈਮੀ ਕੰਡਕਟਰਸ ਐਂਡ AI, ਆਰਟੀਫਿਸ਼ੀਅਲ ਇੰਟੈਲੀਜੈਂਸ, ਇਨਵੈਸਟਿੰਗ ਹੈਵੀਲੀ ਇਨ ਸੈਲਫ ਰਿਲਾਇੰਸ, ਬਿਲਡਿੰਗ ਚਿਪਸ ਐਂਡ AI ਮਾਡਲਸ ਫॉर द फ्यूचर। ਭਾਰਤ ਕੀ ਕਰ ਰਿਹਾ ਹੈ, ਫੈਂਸੀ ਆਈਸਕ੍ਰੀਮ ਐਂਡ ਕੁਕੀਜ਼ ਮਾਰਕੀਟਡ ਐਜ਼ ਹੈਲਥੀ while everyone knows ice cream will never be healthy। ਹੁਣ ਉਹ ਜਿਹੜੀ ਹੈ ਆਈਸਕ੍ਰੀਮ ਔਰ ਕੁਕੀਜ਼ ਫੈਂਸੀ, ਉਹਨਾਂ ਨੇ ਬਹੁਤ ਹੈਲਥੀ ਹੈ, ਉਹਨਾਂ ਕਿਹਾ ਜੀ ਆਮ ਨੂੰ ਵੀ ਪਤਾ ਆਈਸਕ੍ਰੀਮ। ਫਿਰ ਚਾਈਨਾ robotics and automation, creating next generation factories that produce more efficiently than anywhere in the world। Bharat, instant grocery delivery, making people impatient and lazy while wasting resources on hype fast logistics। grocery ਤੁਹਾਡੇ ਘਰਾਂ 'ਚ ਆਏਗੀ। China, global logistics and trade, building supply chain giant like Shein, DJI, Alibaba that dictate global commerce, global logistic chain। India, betting and fantasy sports apps, encouraging gambling and addiction instead of real economical productivity। ਇਹ ਇੰਡੀਆ ਦੀ ਡਿਵੈਲਪਮੈਂਟ ਹੈ। Deep tech and infrastructure, China, investing in space tech, high speed rail and renewable energy at massive scales। or Bharat, reels and influencer economy, creating a culture of mindless entertainment instead of real knowledge or skills। ਰੀਲਸ ਬਣਾ ਰਹੇ ਨੇ। ਹੁਣ ਇਹ ਮੁਕਾਬਲਾ, ਔਰ ਇਹਦੇ ਤੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਉਹੀ ਪੀਰੀਅਡ 'ਚ ਚਾਈਨਾ ਫ੍ਰੀ ਹੁੰਦਾ ਤੇ ਉਹਦੀ ਇਕੋਨਮੀ ਕਿੱਥੇ ਆਬਾਦੀ ਅਗਲੇ 10 ਸਾਲ 'ਚ ਇੰਡੀਆ ਦੀ ਚਾਈਨਾ ਤੋਂ ਵੱਧ ਜਾਣੀ ਹੈ। ਔਰ ਚਾਈਨਾ ਅਮਰੀਕਾ ਦੀਆਂ ਵੀ ਅੱਖਾਂ 'ਚ ਅੱਖਾਂ ਪਾ ਕੇ ਜਿਹੜਾ ਉਹਨਾਂ ਨੇ ਕਿਹਾ, ਚਾਈਨਾ ਐਕਿਊਜ਼ਿਜ਼ US ਆਫ ਯੂਨੀਲੈਟਰਲਿਜ਼ਮ, ਪ੍ਰੋਟੈਕਸ਼ਨਿਜ਼ਮ ਐਂਡ ਇਕਨੋਮਿਕ ਬੁਲਿੰਗ ਵਿਦ ਟੈਰਿਫਸ। ਉਹਨਾਂ ਨੇ ਕਿਹਾ ਇਹ ਟੈਰਿਫ ਜਿਹੜੀ ਹੈ ਇਹ ਤੁਹਾਡਾ ਇੱਕ ਤਰਫਾ ਪਾਰਟ ਹੈ, ਇਹ ਤੁਸੀਂ ਆਪਣਿਆਂ ਨੂੰ ਪ੍ਰੋਟੈਕਸ਼ਨਲਿਜ਼ਮ 'ਚ ਲੱਗੇ ਹੋ, ਔਰ ਇਹ ਆਰਥਿਕ ਬੁਲਿੰਗ ਹੈ, ਤੁਸੀਂ ਆਰਥਿਕ ਝੋਟੇ ਹੋ, ਹਰ ਇੱਕ ਦੇ ਢਿੱਡ 'ਚ ਜਿਹੜਾ ਉਹ ਸਿੰਘ ਮਾਰ ਰਹੇ ਹੋ, ਜਿਹੜਾ ਅਸੀਂ
ਜਿਹੜਾ ਉਹ ਲੇਕਿਨ ਹੁਣ ਇੰਡੀਆ ਅਮਰੀਕਾ ਨੂੰ ਤਾਂ ਕੋਈ ਬੋਲਣ ਜੋਗਾ ਨਹੀਂ। ਔਰ ਉਹਨਾਂ ਦਾ ਮਿਨਿਸਟਰ ਪੀਯੂਸ਼ ਗੋਇਲ ਕਮਰਸ ਮਿਨਿਸਟਰ ਇੱਥੋਂ ਹੋ ਕੇ ਗਿਆ, ਉਹ ਕਹਿੰਦਾ ਚਾਈਨਾਜ਼ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਬਿਹਾਈਂਡ ਗਲੋਬਲ ਟਰਮੋਇਲ। ਉਹਨੇ ਕਿਹਾ ਜੀ ਇਹ ਅਮਰੀਕਾ ਤਾਂ ਹੀ ਮਜਬੂਰ ਹੋਇਆ ਟੈਰਿਫ ਲਈ, ਚਾਈਨਾ ਜਿਹੜਾ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਇਹ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਕੋ ਮਿਆਰ ਤੇ, ਵੀ ਤੁਸੀਂ ਆਪਣਾ ਹਾਲ ਦੇਖੋ। ਔਰ ਇਹ ਠੀਕ ਹੈ, ਆਪੋਜੀਸ਼ਨ ਨੇ ਪਾਰਟੀਆਂ ਨੇ ਠੀਕ ਪੋਜੀਸ਼ਨ ਲਈ ਹੈ। ਇਹਦੇ 'ਚ ਸਚਨ ਪਾਇਲਟ ਨੇ ਕਿਹਾ ਗਵਰਨਮੈਂਟ ਕਾਟ ਨੈਪਿੰਗ ਸੀਮਸ ਅੰਡਰ US ਪ੍ਰੈਸ਼ਰ ਟੂ ਸੈਕਰੀਫਾਈਸ ਇੰਡੀਅਨ ਇੰਟਰਸਟ, ਕਿ ਵੀ ਇਹ ਤਾਂ ਸੁੱਤੀ ਪਈ ਸੀ। ਔਰ ਹੁਣ ਇਹ ਜਿਹੜੀ ਹੈ ਅਮਰੀਕਾ ਦੇ ਅੱਗੇ ਦੁਆ ਸਲਾਮ ਕਰਕੇ ਮਰਸੀ ਦੀ ਭੀਖ ਮੰਗ ਰਹੇ ਨੇ, ਪਰ ਇਹ ਇੰਡੀਅਨ ਭਾਰਤੀ ਲੋਕਾਂ ਦੇ ਹਿੱਤ ਤੋਂ ਜਿਹੜੇ ਨੇ ਹਿੱਤਾਂ ਨੂੰ ਅਮਰੀਕਾ ਦੇ ਲਈ ਕੁਰਬਾਨ ਕਰ ਰਹੇ ਨੇ। ਔਰ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਵੀ ਠੀਕ ਕਿਹਾ, ਟਰੰਪ ਬਲੂ ਲਿਡ ਆਫ ਇਲੂਜਨ, ਮੋਦੀ ਨੋਵੇਅਰ ਟੂ ਬੀ ਸੀਨ, ਰਾਹੁਲ ਗਾਂਧੀ ਐਜ਼ ਬੋਰਸਿਸ ਪਲੰਜ ਓਵਰ ਟੈਰਿਫ ਟਰਮੋਇਲ। ਉਹਨੇ ਕਿਹਾ ਕਿੱਥੇ ਗਿਆ ਮੋਦੀ ਕਾ ਯਾਰ ਅਬ ਕੀ ਬਾਰ ਟਰੰਪ ਸਰਕਾਰ। ਉਹਨੇ ਉਹ ਰਵੀਸ਼ ਕੁਮਾਰ ਅੱਜ ਕਹਿ ਰਿਹਾ ਸੀ ਵੀ ਇਹ ਤਾਂ ਟਰੰਪ ਲਈ ਹਵਨ ਕਰ ਰਹੇ ਸੀ, ਹਵਨ 'ਚ ਸਮਗਰੀ ਪਾ ਕੇ ਕਹਿੰਦਾ ਸੀ ਸਵਾਹਾ, ਤੇ ਕਹਿੰਦੇ ਟਰੰਪ ਨੇ ਕਰਤਾ ਇੰਡੀਆ ਦਾ ਸਵਾਹਾ। ਕਹਿੰਦੇ ਹੁਣ ਉਹ ਸਵਾਹਾ ਤੋਂ ਬਾਅਦ ਸ਼ਾਂਤੀ ਕਹਿਣਾ ਹੁੰਦਾ ਨਾ, ਕਹਿੰਦਾ ਹੁਣ ਜਦੋਂ ਸਵਾਹ ਹੋਏ ਹੁਣ ਲੱਭ ਰਹੇ ਨੇ ਵੀ ਸ਼ਾਂਤੀ ਕਿੱਥੋਂ ਆਏ। ਔਰ ਇਹਨਾਂ ਦੀ BBC ਦੀ ਹਿੰਦੀ ਸਰਵਿਸ ਨੇ ਵੀ ਕਿਹਾ ਅਦਾਨੀ ਅੰਬਾਨੀ टाटा कोई नहीं बच पाया, ये रही शेयर बाजार में गिरावट की दास्तान, सब गए। उन्होंने कहा जी ਹੁਣ ਬਾਪੂ ਦੇ 3 ਬਾਂਦਰ ਕਹਿੰਦੇ ਵੀ ਅਸੀਂ ਤਾਂ ਕਸਮ ਸਹੁੰ ਖਾਧੀ ਹੈ, ਇੱਕ ਨੇ ਕਿਹਾ ਮੈਂ ਦੇਖਣਾ ਨਹੀਂ, ਇੱਕ ਨੇ ਮੈਂ ਸੁਣਨਾ ਨਹੀਂ, ਇੱਕ ਨੇ ਬੋਲਣਾ ਨਹੀਂ, ਇੱਕ ਨੇ ਮੈਂ ਬੋਲਣਾ ਨਹੀਂ। ਤਾਂ ਹੁਣ ਇਹ ਤਿੰਨੋਂ ਬਾਂਦਰ ਜਿਹੜੇ ਨੇ ਇਹਨਾਂ ਦੀ ਪੂਜਾ ਪਾਜਾ ਹੀ ਤੁਸੀਂ ਕਰ ਲਓ, ਤੇ ਤਾਂ ਹੀ ਬੋਲਣਗੇ, ਦੇਖਣਗੇ, ਸੁਣਨਗੇ। ਬਿਲਕੁਲ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੋਂ ਸੁਣਾਈ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।